ਮੇਰੇ ਪ੍ਰਾਹੁਣੇ ਆਏ ਨੇ ਮਿਲਣ ਵਾਸਤੇ ਕਸੂਰ ਤੋਂ, ਪਿੰਡ ਸਾਂਦਾ ਕਲਾਂ ਇਹਨਾਂ ਦਾ, ਤੇ ਨੇ ਸਪੈਸ਼ਲੀ ਇੰਨੀ ਮੁਸ਼ਕਲਾਤ ਤਕਲੀਫਾਤ ਯਾਨੀ ਕਿ ਰਾਸਤੇ 'ਚ ਰੁਕਾਵਟਾਂ ਨੇ, ਉਹ ਸਾਰਾ ਕੁਝ ਅਬੂਰ ਕਰਦਿਆਂ ਹੋਇਆਂ ਸਿਆਲਕੋਟ ਮੇਰੇ ਕੋਲ ਪਹੁੰਚੇ ਨੇ। ਔਰ ਮੈਂ ਇਹਨਾਂ ਕੋਲ ਹੀ ਪੁੱਛ ਲੈਣਾ ਕਿ ਤੁਹਾਨੂੰ ਮਿਲਣ ਦੀ ਮੈਂ ਕੋਈ ਫੀਸ ਤੇ ਨਹੀਂ ਲਈ? ਨਹੀਂ ਜੀ ਬਿਲਕੁਲ ਕੋਈ ਫੀਸ ਕੋਈ ਨਖਰਾ, ਕੋਈ ਚੀਜ਼ ਨਹੀਂ, ਕੋਈ ਤੁਹਾਡੇ ਨਾਲ ਕੋਈ ਮਤਲਬ ਮੈਂ ਅੱਗੋਂ ਐਸਾ ਡਰਾਮਾ ਕੀਤਾ ਬੁਲਾ ਕੇ ਕੋਈ ਮਿਲਿਆ ਨਾ ਹੋਵਾਂ? ਹਾਂਜੀ, ਮੈਂ ਕਹਿ ਦਿੱਤਾ ਸੀ ਕਿ ਤੁਸੀਂ ਆਇਓ ਤੇ ਮੈਂ ਮਿਲਾਂਗਾ, ਤੇ ਅੱਲਾ ਦੇ ਫਜ਼ਲ ਦੇ ਨਾਲ ਅਲਹਮਦੁਲਿਲਾ ਕੋਈ ਵੀ ਮਹਿਮਾਨ ਆਉਂਦਾ ਹੈ, ਪਹਿਲਾਂ ਤੇ ਮੇਰੀ ਇਹ ਰਿਕੁਐਸਟ ਹੁੰਦੀ ਹੈ ਕਿ ਇਤਵਾਰ ਵਾਲੇ ਦਿਨ ਆਇਓ, ਮੈਂ ਜ਼ਰੂਰ ਮਿਲਾਂਗਾ। ਇਹ ਕੋਈ ਤੋਹਫੇ ਤਹਾਇਫ ਲੈ ਕੇ ਆਏ ਨੇ, ਤੇ ਉਹ ਮੈਂ ਉਹਨਾਂ ਨੂੰ ਇਹ ਪਿਆ ਕਹਿਣਾ ਹਾਂ ਕਿ ਮੈਂ ਕੋਈ ਨਾ ਸ਼ਰਤ ਰੱਖੀ ਹੈ ਨਾ ਫੀਸ ਰੱਖੀ ਹੈ। ਚਲੋ ਤੋਹਫੇ ਕਬੂਲ ਕਰਨੇ ਚਾਹੀਦੇ ਨੇ, ਮਗਰ ਮੇਰੀ ਕੋਈ ਡਿਮਾਂਡ ਨਹੀਂ ਕਿ ਕੋਈ ਬਾਹਰੋਂ ਆਏ ਤੇ ਆਉਂਦਿਆਂ ਮੇਰੇ ਲਈ ਘੜੀ ਲਿਆਏ, ਪਰਫਿਊਮ ਲਿਆਏ, ਮੇਰੇ ਲਈ ਫਲਾਂ ਸ਼ਾਇਦ ਕੋਈ ਪੁੱਛਦਾ ਵੀ ਹੈ ਨਾ, ਤੇ ਭਾਈ ਰਿਜ਼ਵਾਨ ਨੂੰ ਮੈਨੂੰ ਝਾਕਾ ਲੱਗ ਜਾਂਦਾ, ਮੈਂ ਨਾ ਯਾਰ ਨਾ ਮੈਂ ਦੱਸ ਹੀ ਨਹੀਂ ਸਕਦਾ। ਤੇ ਇਹ ਤੋਹਫੇ ਤੁਹਾਡੇ ਜੀ, ਸਤ ਬਿਸਮਿਲ੍ਲਾ, ਜੀ ਆਇਆਂ ਨੂੰ, ਤੁਹਾਡੀ ਬੜੀ ਮਿਹਰਬਾਨੀ। ਹਾਂ ਮਿਹਰਬਾਨੀ ਜੀ। ਵੈਸ ਸਾਹਿਬ ਤੁਸੀਂ ਸਾਨੂੰ ਕਿਸੇ ਕਿਸਮ ਦੀ ਕੋਈ ਡਿਮਾਂਡ ਨਹੀਂ ਕੀਤੀ, ਇਹ ਤੇ ਇੱਕ ਅੱਲਾਹ ਪਾਕ ਨੇ ਵੀ ਦਸਤੂਰ ਬਣਾਇਆ। ਜਦੋਂ ਉਹਨਾਂ ਦੇ ਹਬੀਬ ਗਏ ਤੇ ਅੱਲਾਹ ਪਾਕ ਨੇ ਪੁੱਛਿਆ ਕਿ ਮੇਰੇ ਮਹਿਬੂਬ ਮੇਰੇ ਵਾਸਤੇ ਕੀ ਲੈ ਕੇ ਆਏ? ਵਾਹ 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 ਵਾਹ। ਤੇ ਅਸਾਂ ਉਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਇਆ, ਕੋਈ ਕਿਸੇ ਚੀਜ਼ ਦਾ ਭੁੱਖਾ ਨਹੀਂ ਹੁੰਦਾ, ਜੀ 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 ਜੀ, ਲੇਕਿਨ ਅਸੀਂ ਆਏ ਆ, ਸਾਡੇ ਕੋਲੇ ਸੁਗਾਤ ਇੱਕ ਹਲਦੀ ਹੁੰਦੀ ਹੈ ਸਾਡੇ ਇਲਾਕੇ ਦੇ ਵਿੱਚ, ਠੀਕ ਹੈ, ਜਿਹੜੀ ਅਸੀਂ ਕਿ ਖਾਲਸ ਹਲਦੀ, ਇਸ ਚੀਜ਼ ਨੂੰ ਲੋਕਾਂ ਨੂੰ ਨਹੀਂ ਪਤਾ ਕਿ ਵਿੱਚ ਕੀ ਕੀ ਹੈ। ਜੀ ਜੀ ਜੀ, ਤੇ ਇਹ ਖਾਲਸ ਹਲਦੀ ਲੈ ਕੇ ਆਏ ਆ, ਤੇ ਜੀ। ਨਾਲ ਇਹਨਾਂ ਵਾਸਤੇ ਮਹਿੰਦੀ ਲੈ ਕੇ ਆਏ ਆ, ਉਹ ਵੀ ਸਾਡੇ ਕੋਲ ਹੁੰਦੀ ਹੈ। ਵਾਹ 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 ਵਾਹ, ਜਨਾਬ ਐਸਾ ਲਿਆਓ ਜੀ, ਕੀ ਬਾਤ ਹੈ ਜੀ, ਕੀ ਬਾਤ ਹੈ। ਮਾਸ਼ਾ ਮਹਿੰਦੀ ਇਹ ਮਹਿੰਦੀ ਹੋ ਗਈ ਤੇ ਇਹ ਹਲਦੀ ਹੋ ਜਨਾਬ, ਗਈ। ਕਸੂਰ ਦੀ ਇੱਕ ਪਹਿਚਾਨ ਹੈ ਅੰਦਰ ਸੇ। ਅੰਦਰ ਸੇ ਇਹ ਕੀ ਚੀਜ਼ ਇਹ ਹੁੰਦੀ? ਮਠਾਈ ਹੈ ਜੀ, ਅੱਛਾ ਅੱਛਾ ਟਿੱਕੀਆਂ ਟਾਈਪ ਹੁੰਦੀਆਂ ਨੇ ਜੀ। ਅੱਛਾ ਅੱਛਾ ਅੱਛਾ, ਜੀ ਜੀ, ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਲਓ ਜੀ, ਸਾਨੂੰ ਕਸੂਰ ਤੋਂ, ਬਾਬਾ ਜੀ ਬੁੱਲੇ ਸ਼ਾਹ ਦੀ ਨਗਰੀ ਤੋਂ, ਮੇਰੇ ਕਾਬਲੇ ਇਹਤਰਾਮ ਮੇਰੇ ਵੱਡੇ ਮੇਰੇ ਚਾਚੂ ਹਰਾਂ ਨੇ ਮੇਰੇ ਵਾਸਤੇ ਤੋਹਫਾ ਲੈ ਕੇ ਆਏ ਨੇ ਜੀ। ਇਹ ਵਾਹ, ਅੱਛਾ ਅੱਛਾ ਅੱਛਾ, ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾ, ਇਹ ਜ਼ੂਮ ਕਰਕੇ ਪੁੱਤਰ ਵਿਖਾਏ ਨਾ, ਕਿਆ ਬਾਤ ਹੈ ਜੀ, ਕਿਆ ਬਾਤ। ਤੋਹਫਾ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦਾ ਫਰਮਾਨ ਹੈ ਕਿ ਆਪਸ 'ਚ ਮੁਹੱਬਤਾਂ ਵਧਾਉਣ ਵਾਸਤੇ ਤੋਹਫਾ ਤਹਾਇਫ ਇੱਕ ਦੂਜੇ ਨੂੰ ਦੇਣਾ ਵੀ ਚਾਹੀਦਾ, ਲੈਣਾ ਵੀ ਚਾਹੀਦਾ। ਸੋ ਤੋਹਫੇ ਤੋਂ ਇਨਕਾਰ ਨਹੀਂ, ਮਗਰ ਅੱਗੋਂ ਤੋਂ ਲੈ ਕੇ ਖੇਚਲ 'ਚ ਨਹੀਂ ਪੈਣਾ। ਨਹੀਂ ਨਹੀਂ ਅੱਲਾਹ ਤੁਹਾਨੂੰ ਜਜ਼ਾਏ ਖੈਰ ਜੀ, ਜਜ਼ਾਕ ਅੱਲਾ ਜੀ, ਤੁਹਾਡੀ ਮੁਹੱਬਤ ਦਾ, ਤੁਹਾਡੇ ਪਿਆਰ ਦਾ ਬਹੁਤ ਸ਼ੁਕਰੀਆ ਜੀ। ਪਹਿਲੀ ਦਫਾ ਆਏ ਆ ਤੇ ਉਹ ਵਿਹਲੇ ਹੱਥ ਤਾਂ ਕਹਿੰਦੇ ਨੇ ਘਰ ਵੀ ਵਾਪਸ ਨਹੀਂ ਜਾਣਾ ਚਾਹੀਦਾ। ਤੁਹਾਡਾ ਆਪਣਾ ਘਰ ਹੈ ਜੀ, ਜਦੋਂ ਆਓ ਤੁਸੀਂ ਮੋਸਟ ਵੈਲਕਮ। ਕਿਤੇ ਇੱਧਰ ਤੁਹਾਡਾ ਸਪੈਸ਼ਲ ਚੱਕਰ ਲੱਗੇ ਤਾਂ ਵੀ, ਜੇ ਉਂਝ ਕਿਸੇ ਕੰਮ ਦੇ ਸਿਲਸਿਲੇ 'ਚ ਚੱਕਰ ਲੱਗੇ ਤਾਂ ਵੀ, ਸਾਡਾ ਮਹਿਮਾਨਖਾਨਾ ਤੁਹਾਡੇ ਵਾਸਤੇ ਹਾਜ਼ਰ ਹੈ ਜੀ। ਬੜੀ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਜਜ਼ਾਕ ਅੱਲਾ, ਦੁਆਵਾਂ 'ਚ ਯਾਦ ਰੱਖਿਓ ਜੀ, ਮਿਹਰਬਾਨੀ।